ਕਿ ਜਿਹਦਾ ਪੁਰਾਣਾ ਨਾਂ ਉਦੋਂ ਹੁੰਦਾ ਸੀ ਚੌਕ ਸਿੰਘ ਸਭਾ। ਇਹਦੇ ਨਾਂ ਤੋਂ ਹੀ ਜ਼ਾਹਰ ਹੈ ਕਿ ਇਹ ਚੌਕ ਗੈਰ ਮੁਸਲਮਾਨਾਂ ਦਾ ਗੜ ਹੁੰਦਾ ਸੀ। ਨਕਸ਼ਨਕਾਰੀ ਕਿਆ ਬਾਤ ਹੈ ਜੀ। ਲਾਲਾ ਸੀਤਾ ਰਾਮ ਹੋਰਾਂ ਦੀ ਅਗਰ ਕੋਈ ਫੈਮਿਲੀ 'ਚ ਜ਼ਿੰਦਾ ਹੈ, ਉਹਨਾਂ ਦਾ ਕੋਈ ਅੱਗੋਂ ਜਿਹੜੇ ਹੈਗੇ ਨੇ ਗ੍ਰੈਂਡ ਸਨ ਵਗੈਰਾ ਜਾਂ ਗ੍ਰੈਂਡ ਡਾਟਰਸ, ਤਾਂ ਦੇਖ ਲਓ ਜੀ। ਨਿਹਾਲ ਚੰਦ ਸਟਰੀਟ ਸਿਆਲਕੋਟ, ਲਾਲਾ ਸੀਤਾ ਰਾਮ। ਅੱਛਾ, ਇਹ ਲਿਖੀ ਹੈ ਜੀ ਨੰਬਰ ਪਲੇਟ ਅਤੇ ਨੇਮ ਪਲੇਟ ਜਿਹੜੀ ਲਿਖੀ ਹੈ, ਮੈਂ ਜ਼ੂਮ ਕਰਕੇ ਪੜ੍ਹਨਾ। ਅੱਛਾ ਲੈ ਜੀ, ਪ੍ਰੋਪਰਾਈਟਰ ਆਫ ਦਾ ਬਿਲਡਿੰਗ ਲਾਲਾ ਸੀਤਾ ਰਾਮ। ਜਨਾਬ ਤੁਹਾਨੂੰ ਮੈਂ ਕੋਲੋਂ ਕਰਕੇ ਵਿਖਾਲਣਾ, ਨਜ਼ਦੀਕ ਕਰਕੇ। ਇਹ ਚੁਗਾਠ, ਇਹ ਦੇਖੋ 2 ਭੂਰੀਆਂ ਗਿੱਠਾਂ ਹੈਗੀ, ਐਡੀ ਚੌੜੀ ਬਣਾਈ ਉਸ ਤੋਂ। ਇਹ ਮੁੱਦਤ ਹੋਈ, ਇਹ ਕਦੀ ਬੰਦ ਨਹੀਂ ਹੋਇਆ ਕਿਉਂਕਿ ਹੁਣ ਜ਼ਮੀਨ 'ਚ ਧੱਸ ਚੁੱਕਿਆ। ਉਹ ਦੇਖੋ ਨਾ, ਜ਼ਮੀਨ 'ਚ ਰੋਡ ਉੱਚਾ ਹੋ ਗਿਆ, ਸੜਕ ਉੱਚੀ ਹੋ ਗਈ, ਗਲੀ ਉੱਚੀ ਹੋ ਗਈ। ਓਰੀਜਨਲ ਛੱਤਾਂ ਤੇ ਇਹ ਕਮਰੇ ਜਿੱਥੇ ਉਹਨਾਂ ਪ੍ਰੈਸ ਲੱਗੇ ਨੇ, ਪ੍ਰਿੰਟਿੰਗ ਪ੍ਰੈਸ। अस्सलाम वालेकुम दोस्तों, मैं औरंगजेब बेग नई वीडियो के नाल तुहाडी खिदमत च हाज़र। इस वेले मैं मौजूद हैगा वा सियालकोट का बहुत ही तारीखी कदीमी अलामा इकबाल चौक। ਇਹਦਾ 1947 ਤੋਂ ਪਹਿਲੇ ਨਾਂ ਹੁੰਦਾ ਸੀ ਚੌਕ ਸਿੰਘ ਸਭਾ, ਕਿਉਂਕਿ ਐਸੇ ਇਲਾਕੇ ਦੇ ਵਿੱਚ ਅਕਸਰੀਅਤ ਜਿਹੜੀ ਸੀ ਨਾ ਉਹ ਗੈਰ ਮੁਸਲਮਾਨ ਦੀ, ਯਾਨੀ ਕਿ ਸਿੱਖਾਂ ਦੀ ਤੇ ਹਿੰਦੂਆਂ ਦੀ ਆਵਾਜ਼ ਸੀ। ਠੀਕ ਹੋ ਗਿਆ। ਤੇ ਇੱਥੇ ਮੁਸਲਮਾਨਾਂ ਦੀ ਤਾਦਾਦ ਉਂਗਲੀਆਂ ਤੇ ਗਿਣੀ ਜਾ ਸਕਦੀ ਸੀ, ਜਿਹੜੀ ਤਾਰੀਖ ਸਾਨੂੰ ਦੱਸਦੀ ਹੈ। ਤੇ ਮੈਂ ਇੱਥੇ ਤੁਹਾਨੂੰ ਰਈਸੇ ਸੰਭੜਿਆਲ ਲਾਲਾ ਸੀਤਾ ਰਾਮ ਹਾਂਡਾ ਦੀ ਪੁਰਾਣੀ ਹਵੇਲੀ, ਜਿਹੜੀ ਕਿ ਵੱਡੇ ਵੱਡੇ ਦਰਵਾਜ਼ਿਆਂ ਦੇ ਵਿੱਚ ਬਣਾਈ ਗਈ ਸੀ ਨਿਹਾਲ ਚੰਦ ਸਟਰੀਟ 'ਚ, ਉਹ ਵਿਖਾਲਣਾ। ਲੇਕਿਨ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਸ ਜਿਹੜਾ ਏਰੀਆ ਹੈ, ਇਹ ਲਾਮਾ ਇਕਬਾਲ ਚੌਕ ਯਾਨੀ ਕਿ ਚੌਕ ਸਿੰਘ ਸਭਾ ਪੁਰਾਣਾ, ਉਹਦੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਮਾਲੂਮਾਤ ਦੇ ਦਿਆਂ ਕਿ ਇੱਥੇ ਰਹਿੰਦੇ ਕੌਣ ਕੌਣ ਲੋਕ ਸਨ ਔਰ ਇਹ ਚੌਕ ਹੈ ਕਿੱਥੇ ਵੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਦੋਸਤੋ, ਪਾਕਿਸਤਾਨ ਬਣਨ ਤੋਂ ਪਹਿਲੇ ਸਿਆਲਕੋਟ ਦੇ ਵਿੱਚ ਹਿੰਦੂ ਸਿੱਖ ਵੀ ਆਬਾਦ ਸਨ, ਬਲਕਿ ਆਬਾਦ ਨਹੀਂ ਸਨ, ਉਹ ਬੜੇ ਖੁਸ਼ਹਾਲ ਸਨ। ਔਰ ਇੱਥੋਂ ਦੀ ਜਿਹੜੀ ਸਨਅਤ ਤੇ ਤਜਾਰਤ ਤੇ ਸਪੋਰਟਸ ਤੇ ਸਰਜੀਕਲ ਦੇ ਕਾਰਖਾਨੇ, ਜਿਸ ਤਰ੍ਹਾਂ ਕਿ ਓਬਰਾਏ ਸਪੋਰਟਸ ਹੈ, ਪਾਇਨੀਅਰ ਸਪੋਰਟਸ ਹੈ ਔਰ ਇੰਪੀਰੀਅਲ ਸਰਜੀਕਲ ਕੰਪਨੀ ਦੇ ਇਲਾਵਾ ਸਿਆਲਕੋਟ ਇਲੈਕਟ੍ਰਿਕ ਸਪਲਾਈ ਕੰਪਨੀ ਜਿਹੜੀ ਹੈ, ਸਿਆਲਕੋਟ ਸੈਂਟਰਲ ਐਕਸਚੇਂਜ ਬੈਂਕ ਵੀ ਉਹਨਾਂ ਦੀ ਮਲਕੀਅਤ ਹੁੰਦਾ ਸੀ, ਯਾਨੀ ਗੈਰ ਮੁਸਲਮਾਨ ਦਾ। ਇਹ ਚੌਕ ਜਿਹੜਾ ਕਿ ਜਿਹਦਾ ਪੁਰਾਣਾ ਨਾਂ ਉਦੋਂ ਹੁੰਦਾ ਸੀ ਚੌਕ ਸਿੰਘ ਸਭਾ, ਇਹਦੇ ਨਾਂ ਤੋਂ ਹੀ ਜ਼ਾਹਰ ਹੈ ਕਿ ਇਹ ਚੌਕ ਗੈਰ ਮੁਸਲਮਾਨ ਦਾ ਗੜ ਹੁੰਦਾ ਸੀ। ਠੀਕ ਹੋ ਗਿਆ। ਤੇ ਜਦੋਂ 1947 ਦੀ ਪਾਰਟੀਸ਼ਨ ਹੋਈ ਤਾਂ ਉਦੋਂ ਉਸ ਤੋਂ ਬਾਅਦ ਇਹਦਾ ਨਾਂ ਡਰਮਾ ਵਾਲਾ ਚੌਕ ਰੱਖ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਜਿਹੜਾ ਨਾਂ ਇਹਦਾ ਨਾਂ ਮੌਜੂਦਾ ਜਿਹੜਾ ਨਾਂ ਉਹ ਲਾਮਾ ਇਕਬਾਲ ਚੌਕ ਰੱਖਿਆ ਗਿਆ। ਤੇ ਤਾਰੀਖ ਸਿਆਲਕੋਟ ਦੇ ਵਿੱਚ ਵੀ ਲਿਖਿਆ ਹੈ ਕਿ ਇੱਥੇ ਇੱਕ ਕੋਨੇ 'ਤੇ ਦੁਕਾਨ ਹੁੰਦੀ ਸੀ ਨਿਹਾਲ ਚੰਦ ਸਟਰੀਟ ਦੇ ਨਾਲ ਹੀ, ਤੇ ਕਸਾਈ ਦੀ, ਤੇ ਉੱਥੇ ਝਟਕੇ ਵਾਲਾ ਗੋਸ਼ਤ ਜਿਹੜਾ ਨਾ ਉਹ ਖੁੱਲ੍ਹੇਆਮ ਮਤਲਬ ਵੇਚਿਆ ਜਾਂਦਾ ਹੁੰਦਾ ਸੀ, ਕਿਉਂਕਿ ਹੁੰਦਾ ਹੀ ਸਾਰਾ ਇਹ ਗੈਰ ਮੁਸਲਮਾਨ ਦਾ ਇਲਾਕਾ ਸੀ। ਤੇ ਤਕਬੀਰ ਪਾ ਕੇ ਨਾ, ਤੇ ਉਹ ਕੋਈ ਕਾਨਸੈਪਟ ਨਹੀਂ ਸੀ ਹੈਗਾ ਗੋਸ਼ਤ ਵੇਚਣ ਦਾ। ਤੇ ਇਹ ਜਨਾਬ ਹੁਣ ਇੱਥੇ ਲਾਈ ਬਾਜ਼ਾਰ ਤੇ ਮੁਜਾਹਦ ਰੋਡ ਸਟੇਸ਼ਨ ਤੇ ਜਿਹੜਾ ਜਾਂਦਾ, ਰੇਲਵੇ ਰੋਡ, ਪੈਰਸ ਰੋਡ, ਕਚਹਿਰੀ ਰੋਡ, ਸਾਰੇ ਐਸੇ ਟਰੰਕ ਬਾਜ਼ਾਰ, ਉਹ ਐਸੇ ਜਿਹੜਾ ਹੈਗਾ ਚੌਕ ਡਰਮਾ ਵਾਲਾ ਚੌਕ ਜਾਂ ਲਾਮਾ ਇਕਬਾਲ ਚੌਕ ਜਾਂ ਪੁਰਾਣਾ ਇਹਨੂੰ ਕਿਹਾ ਜਾਏ ਤਾਂ ਚੌਕ ਸਿੰਘ ਸਭਾ, ਇੱਥੋਂ ਹੀ ਨਿਕਲੇ ਜਾਂਦੇ ਨੇ। ਤੇ ਹੁਣ ਮੈਂ ਤੁਹਾਨੂੰ ਲੈ ਕੇ ਜਾਣਾ ਨਿਹਾਲ ਚੰਦ ਸਟਰੀਟ, ਇਹ ਬਿਲਕੁਲ ਨਾਲ ਹੈਗੀ ਹੈ, ਜਿਹਦੇ ਵਿੱਚ ਰਈਸੇ ਸੰਭੜਿਆਲ ਦੀ ਪੁਰਾਣੀ ਹਵੇਲੀ ਅੱਜ ਵੀ ਮੌਜੂਦ ਹੈ। ਨਾ ਸਿਰਫ ਮੌਜੂਦ ਹੈ ਬਲਕਿ ਉਹਦੇ ਬਾਹਰ ਜਿਹੜੀ ਪੁਰਾਣੀ ਤਖਤੀ ਲੱਗੀ ਹੈ ਨਾ ਸੰਗੇ ਮਰਮਰ ਦੀ, ਪੱਥਰ 'ਤੇ ਜਿਹੜਾ ਨਾਂ ਲਿਖਿਆ, ਉਹ ਅੱਜ ਵੀ ਮੌਜੂਦ ਹੈਗਾ। ਇਹ ਹਵੇਲੀ ਦਾ ਇਹ ਖਾਸ ਚੀਜ਼ ਇਹ ਸੀ ਕਿ ਇਹ ਛੋਟੀ ਜਿਹੀ ਗਲੀ ਹੈ ਨਿਹਾਲ ਚੰਦ ਸਟਰੀਟ, ਲੇਕਿਨ ਇਹਨੂੰ ਬੜੇ ਬੜੇ ਮਜ਼ਬੂਤ ਔਰ ਵੱਡੇ ਲੱਕੜ ਦੇ ਦਰਵਾਜ਼ੇ ਲਾ ਕੇ ਨਾ ਤੇ ਬੰਦ ਕੀਤਾ ਜਾ ਸਕਦਾ ਸੀ। ਇੱਕ ਤਾਂ ਸ਼ਹਿਰ ਦੇ ਦਰਵਾਜ਼ੇ ਹੁੰਦੇ ਨਾ, ਇੱਕ ਇਹ ਗਲੀ ਦੇ ਸਿਰਫ ਦਰਵਾਜ਼ੇ ਸਨ ਨਿਹਾਲ ਚੰਦ ਸਟਰੀਟ। ਇੱਥੇ 10 ਕੁ ਘਰ ਸਨ ਬੜੇ ਰਈਸ ਲੋਕਾਂ ਦੇ। ਤੇ ਇਹ ਤੁਸੀਂ ਵੇਖੋ ਜੀ ਦਰਵਾਜ਼ਾ, ਇਹ ਸਾਹਮਣੇ ਮੇਨ ਰੋਡ ਹੈਗਾ ਜਿਹੜਾ ਡਰਮਾ ਵਾਲੇ ਲਾਮਾ ਇਕਬਾਲ ਚੌਕ ਤੋਂ ਕਚਹਿਰੀ ਨੂੰ ਜਾਂਦਾ, ਤੇ ਇਹ ਦਰਵਾਜ਼ਾ ਦੇਖੋ। ਇਹ ਮੁੱਦਤ ਹੋਈ, ਇਹ ਕਦੀ ਬੰਦ ਨਹੀਂ ਹੋਇਆ ਕਿਉਂਕਿ ਹੁਣ ਜ਼ਮੀਨ 'ਚ ਧੱਸ ਚੁੱਕਿਆ। ਉਹ ਦੇਖੋ ਨਾ, ਜ਼ਮੀਨ 'ਚ ਰੋਡ ਉੱਚਾ ਹੋ ਗਿਆ, ਸੜਕ ਉੱਚੀ ਹੋ ਗਈ, ਗਲੀ ਉੱਚੀ ਹੋ ਗਈ ਹੈ। ਲੇਕਿਨ ਇਹ ਦੇਖੋ ਪੁਰਾਣੀਆਂ ਜਿਹੜੀਆਂ ਸ਼ਾਹਕਾਰ ਹੈਗੇ ਨੇ ਉਹ ਅੱਜ ਵੀ ਮੌਜੂਦ ਹੈਗੇ ਨੇ। ਇਹ ਦੇਖੋ ਜੀ, ਇਹ ਵਿਚਕਾਰ ਦਰਮਿਆਨ ਦੇ ਵਿੱਚ ਇਹ ਬਿਲਡਿੰਗ ਹੈ, ਇਹਨੂੰ ਇਹ ਜਿਹੜੀ ਹੈ ਨਾ ਨਿਹਾਲ ਚੰਦ ਸਟਰੀਟ, ਇਹ ਉਹਦੀ ਉੱਥੇ ਜਿਹੜੀ ਹਵੇਲੀ ਹੈ ਉਹਦਾ ਦਾਖਲੀ ਦਰਵਾਜ਼ਾ ਹੈ, ਇਹ ਉਹ ਅੱਜ ਵੀ ਮੌਜੂਦ ਹੈਗੀ ਹੈ ਓਰੀਜਨਲ ਹਾਲਤ 'ਚ। ਇਹ ਜਿਹੜੀ ਬਾਲਕੋਨੀ, ਇਹਦੇ ਥੱਲੇ ਵੱਡਾ ਲੱਕੜ ਦਾ ਗੇਟ, ਉਹ ਵੀ ਤੁਹਾਨੂੰ ਮੈਂ ਵਿਖਾਲਣਾ, ਉਹਦੀ ਚੁਗਾਠਾਂ ਵੀ ਵਿਖਾਲਣਾ। ਲੇਕਿਨ ਇਹ ਪਹਿਲਾਂ ਤੁਸੀਂ ਦੇਖੋ, ਹਾਏ ਕਿਆ ਮਹੱਲ ਹੈ। ਇਸ ਤਰ੍ਹਾਂ ਕਿਲਾ ਨਹੀਂ ਹੁੰਦਾ ਜਿਸ ਤਰ੍ਹਾਂ। ਇਹ ਜਨਾਬ ਤੁਸੀਂ ਦੇਖੋ, ਇਹ ਨਿਹਾਲ ਚੰਦ ਸਟਰੀਟ ਚੌਕ ਲਾਮਾ ਇਕਬਾਲ ਦੇ ਕੋਲ ਨਿਕਲਦੀ ਹੈ। ਤੇ ਇਹ ਇਹਦੇ ਰਾਈਟਸ ਤੇ ਲੈਫਟ ਸਾਈਡ 'ਤੇ ਨਵੀਆਂ ਕੁਛ ਇਮਾਰਤਾਂ ਨਜ਼ਰ ਆ ਰਹੀਆਂ ਨੇ, ਲੇਕਿਨ ਉਹ ਦਰਮਿਆਨ ਦੇ ਵਿੱਚ ਅੱਜ ਵੀ ਉਹ ਸ਼ਾਹਕਾਰ ਮੌਜੂਦ ਹੈ। ਤੇ ਇਹ ਮੇਰੇ ਲੈਫਟ ਸਾਈਡ 'ਤੇ ਮੈਂ ਕੈਮਰਾ ਲੈ ਕੇ ਜਾ ਰਿਹਾ, ਇੱਧਰ ਹੈਗਾ ਅੱਗੇ ਜਿਹੜਾ ਤੁਹਾਨੂੰ ਚੌਕ ਦਿਖਾਇਆ,
ਅਲਾਮਾ ਇਕਬਾਲ ਚੌਕ ਸਿਆਲਕੋਟ। ਉਹਦੇ ਉੱਤੇ ਸ਼ਹੀਨ ਵੀ ਲਾਇਆ ਯਾਨੀ ਬਾਜ਼ ਲਾਇਆ। ਇਹ ਉਹ ਚੌਕ ਜਿੱਥੇ ਮੈਂ ਤੁਹਾਨੂੰ ਪਹਿਲੇ ਦਿਖਾਇਆ। ਤੇ ਇਹ ਦੇਖੋ ਬਿਲਕੁਲ ਨਜ਼ਦੀਕ ਹੈਗੀ ਨਿਹਾਲ ਚੰਦ ਸਟਰੀਟ, ਜਿੱਥੇ ਰਈਸੇ ਸਮੜਿਆਲ ਲਾਲਾ ਸੀਤਾ ਰਾਮ ਉਹਨਾਂ ਦੀ ਵੀ ਜਿਹੜੀ ਹਵੇਲੀ ਹੈ, ਕੋਠੀ ਹੈ, ਉਹ ਮੌਜੂਦ ਹੈਗੀ ਹੈ। ਇਹ ਸਾਰੀ ਗਲੀ ਹਿੰਦੂ ਫੈਮਲੀਜ਼ ਦੀ ਹੁੰਦੀ ਸੀ। ਹਿੰਦੂ ਲੈਂਡਲਾਰਡ ਲੋਕ ਜਿਹੜੇ ਨੇ ਬਹੁਤ ਹੀ ਰਿਚ ਹੈ ਉਹਨਾਂ ਦੀ। ਤੇ ਇਹ ਗਲੀ ਦੇ ਅੰਦਰ ਚੱਲਦੇ ਹਾਂ। ਇਹ ਜਨਾਬ ਉਸ ਜਿਹੜਾ ਦਰਵਾਜ਼ਾ ਕਿ ਤੁਹਾਨੂੰ ਦਿਖਾਇਆ ਉਹਦੀਆਂ ਚਗਾਠਾਂ। ਇਹ ਚਗਾਠ ਚੈੱਕ ਕਰੋ, ਓਏ ਹੋਏ ਹੋਏ, ਬਹੁਤ ਵੱਡਾ ਦਰਵਾਜ਼ਾ ਹੈ। ਇਹ ਦੇਖੋ ਨਾ, ਇਸ ਸਾਈਡ ਤੇ ਫੱਟਾ ਕੋਈ ਨਹੀਂ, ਲੇਕਿਨ ਇਹ ਚੁਗਾਠ ਉਹੀ ਚੌੜੀ। ਅਤੇ ਇਹਦੇ ਵਿੱਚ ਉਹਨਾਂ ਨੂੰ ਲੋਕ ਰੋਟੀ ਟੁੱਕਰ ਖਾ ਰਹੇ ਨੇ, ਛੋਟੇ ਜਿਹੇ ਢਾਬੇ ਬਣੇ ਨੇ। ਇਹਦੀਆਂ ਛੱਤਾਂ ਉਹੀ ਓਰੀਜਨਲ ਛੱਤਾਂ ਨੇ, ਬਾਲੇ ਛਤੀਰੀਆਂ ਫੱਟੇ ਪਏ ਨੇ ਉੱਤੇ। ਅਤੇ ਇਹ ਤਾਰਾਂ ਨੇ ਕੇਬਲ ਦੀਆਂ, ਅਤੇ ਪਤਾ ਨਹੀਂ ਕਾਹਦੀਆਂ ਕੇਬਲ ਨੇ, TV ਕੇਬਲ ਉਹਦੀਆਂ ਤਾਰਾਂ ਨੇ। ਅਤੇ ਇਹ ਹੁਣ ਉਹ ਜਿਹੜਾ ਲੰਘ ਕੇ ਆਇਆ ਸੀ ਦਰਵਾਜ਼ਾ, ਇਹ ਸਾਰੀ ਨਿਹਾਲ ਚੰਦ ਸਟਰੀਟ ਹੈਗੀ ਹੈ। ਅੱਜ ਵੀ ਇਹਦਾ ਨਾਮ ਨਿਹਾਲ ਚੰਦ ਸਟਰੀਟ ਹੀ ਹੈਗਾ, ਚੇਂਜ ਨਹੀਂ ਕੀਤਾ ਗਿਆ। ਅਤੇ ਇਹਦਾ ਬਿਲਕੁਲ ਸਾਹਮਣੇ ਗਲੀ ਦੀ ਦੂਸਰੀ ਤਰਫ ਵੀ ਇੱਕ ਗੇਟ ਹੈਗਾ। ਅੱਗੇ ਤੁਹਾਨੂੰ ਮੈਂ ਇੱਕ ਦਰਵਾਜ਼ਾ ਤਾਂ ਦਿਖਾਇਆ ਨਾ, ਜਿੱਧਰ ਬੜੀ ਖੂਬਸੂਰਤ ਉਹਦੀ ਬਾਹਰ ਬਾਲਕੋਨੀ ਵੀ ਹੈ। ਅਤੇ ਇਹ ਰਾਈਟ ਲੈਫਟ ਸਾਰੇ ਪੁਰਾਣੇ ਮਕਾਨ ਹੁੰਦੇ ਸਨ, ਜਿਹੜੀਆਂ ਇਸ ਵੇਲੇ ਸ਼ਾਪਸ ਬਣ ਚੁੱਕੀਆਂ ਦੁਕਾਨਾਂ। ਅਤੇ ਇਹ ਦੇਖੋ, ਇਹ ਦੂਸਰੀ ਸਾਈਡ ਦਾ ਦਰਵਾਜ਼ਾ ਹੈਗਾ, ਅਤੇ ਉਹਦੇ ਉੱਤੇ ਕਮਰੇ ਬਣੇ ਨੇ ਜਿਨ੍ਹਾਂ ਦੇ 'ਚ ਅੱਜ ਵੀ ਰਿਹਾਇਸ਼ ਹੈ, ਜਿਨ੍ਹਾਂ ਲੋਕਾਂ ਨੂੰ ਅਲਾਟ ਹੋਈ ਹੈ ਉਹਨਾਂ ਦੀ ਫੈਮਲੀਜ਼ ਰਹਿ ਰਹੀਆਂ ਨੇ। ਇਹ ਦੇਖੋ, ਇਹ ਦੂਸਰੀ ਸਾਈਡ 'ਤੇ ਗਲੀ ਨੂੰ ਬੰਦ ਕਰਨ ਵਾਲਾ ਦਰਵਾਜ਼ਾ ਹੈ। ਕਿਤੇ ਤੁਹਾਨੂੰ ਅੱਗੇ ਦਿਖਾ ਚੁੱਕਿਆ। ਦੂਸਰਾ ਉਹਦੀ ਓਰੀਜਨਲ ਛੱਤ। ਵਾਹ ਜੀ ਵਾਹ, ਕਿਆ ਜ਼ਮਾਨਾ ਸੀ ਜਨਾਬ, ਜਦੋਂ ਇਹ ਲੱਕੜ ਦੀਆਂ ਛੱਤਾਂ ਪੂਰੇ ਟੌਰ ਨਾਲ ਪਾਈਆਂ ਜਾਂਦੀਆਂ ਸਨ ਮਕਾਨਾਂ 'ਤੇ। ਇਹ ਦੇਖੋ, ਇਹ ਦਰਵਾਜ਼ਾ ਲੰਘਿਆ। ਇਹ ਚੰਦ ਘਰ ਇੱਥੇ ਹੋਰ ਹੁੰਦੇ ਸਨ। ਇਹ ਦੂਸਰਾ ਫਿਰ ਤੀਸਰਾ ਦਰਵਾਜ਼ਾ ਆ ਗਿਆ। ਅਤੇ ਗਲੀ ਹਲੇ ਇੱਕ ਹੀ ਹੈ। ਉਹਦੇ ਵਿੱਚ ਦੇਖੋ ਤੁਸੀਂ, ਇਹ ਚੁਗਾਠ ਦੇਖੋ, ਇਹ 2 ਗਿੱਠਾਂ ਯਾਨੀ 2 ਗਿੱਠਾਂ ਚੌੜੀ ਚੁਗਾਠ ਹੈਗੀ ਏ। ਇਹ ਦੇਖੋ ਜਨਾਬ, ਓਏ ਹੋਏ ਹੋਏ, ਇਹ ਸਾਈਕਲਾਂ ਦੀ ਮਾਰਕੀਟ ਨਾਲ ਇਹ ਗਲੀ ਵੀ ਸਿੱਧੀ ਜਾਂਦੀ ਏ ਇੱਥੇ ਅਲਾਮਾ ਇਕਬਾਲ ਚੌਕ ਦੇ ਵਿੱਚ। ਅਤੇ ਇਹ ਜਨਾਬ ਤੁਹਾਨੂੰ ਮੈਂ ਕੋਲੋਂ ਕਰਕੇ ਵਿਖਾਲਣਾ, ਨਜ਼ਦੀਕ ਕਰਕੇ। ਇਹ ਚੁਗਾਠ, ਇਹ ਦੇਖੋ 2 ਪੂਰੀਆਂ ਗਿੱਠਾਂ ਹੈਗੀ, ਐਡੀ ਚੌੜੀ ਬਣਾਈ ਉਸ ਦੌਰ ਦੀ ਦਿਆਰੀ ਲੱਕੜ। ਕਿੱਥੇ ਗਏ ਉਹ ਮਿਸਤਰੀ ਜਿਹੜੇ ਬਣਾ ਗਏ ਨੇ ਮਹੱਲ ਨਮਾ ਦਰਵਾਜ਼ੇ, ਹਾਂਜੀ। ਅਤੇ ਕਿੱਥੇ ਗਏ, ਕੋਈ ਮਜਾਲ ਸੀ ਕਿਤੇ ਇੱਥੋਂ ਦੀ ਕੋਈ ਆਮ ਬੰਦਾ ਫੜਕ ਜਾਏ। ਇਹ ਜਿਹੜੇ ਰਈਸ ਹਿੰਦੂ ਰਹਿੰਦੇ ਹੁੰਦੇ ਸਨ, ਮਤਲਬ ਜਿਨ੍ਹਾਂ ਕੋਲ ਬੜੇ ਅਹੁਦੇ ਸਨ, ਸਰਕਾਰੀ ਵੀ ਅਹੁਦੇ ਅੰਗਰੇਜ਼ ਦੌਰ ਦੇ ਵਿੱਚ, ਮੈਜਿਸਟਰੇਟ ਸਨ, ਰਈਸ ਸਨ, ਰਈਸੇ ਸਮੜਿਆਲ ਲਾਲਾ ਸੀਤਾ ਰਾਮ। ਅਤੇ ਅੱਜ ਇੱਥੇ ਦੇਖੋ ਤੁਸੀਂ ਕਾਰੋਬਾਰ ਹੋ ਰਹੇ ਨੇ। ਉਹ ਸਾਹਮਣੇ ਜਿਹੜਾ ਦਰਵਾਜ਼ਾ ਹੈ ਖੁੱਲ੍ਹਾ ਨਾ, ਬਿਲਕੁਲ ਸਾਹਮਣੇ, ਅਤੇ ਉਹ ਲਾਲ ਬਿਲਡਿੰਗ ਨਜ਼ਰ ਆ ਰਹੀ ਹੈ। ਇਹ ਵੀ ਓਰੀਜਨਲ ਹਾਲਤ 'ਚ ਮੌਜੂਦ ਹੈਗੀ ਹੈ, ਇਹ ਜਿਹੜੀ ਉੱਤੇ ਵੇ। ਅਤੇ ਇਹ ਗਲੀ ਸਿੱਧੀ ਜਿੱਧਰੋਂ ਮੈਂ ਅੱਗੇ ਆਇਆ ਵਾਂ ਉੱਧਰ ਵਾਪਸ ਜਾ ਰਿਹਾ ਹੁਣ, ਬਿਲਕੁਲ ਇਹਦੇ ਸਟਰੇਟ, ਯਾਨੀ ਜਿਹੜਾ ਦੋਸਤ ਅੱਗੇ ਜਾ ਰਿਹਾ, ਇਹਦੇ ਬਿਲਕੁਲ ਅੱਗੇ ਜਾ ਕੇ ਨਾ ਅਤੇ ਲਾਲਾ ਸੀਤਾ ਰਾਮ ਦੀ ਹਵੇਲੀ ਆਏਗੀ। ਹੁਣ ਉੱਧਰ ਨੂੰ ਚੱਲਦੇ ਹਾਂ, ਅਤੇ ਤੁਹਾਨੂੰ ਲਾਲਾ ਜੀ ਦਾ ਜਿਹੜਾ ਘਰ ਹੈ ਉਸ ਦੌਰ ਦਾ, ਉਹਨਾਂ ਦੀ ਜਿਹੜੀ ਪ੍ਰੋਪਰਟੀ ਹੈ, ਉਹਦੇ ਬਾਹਰ ਪਲੇਟ ਵੀ ਲੱਗੀ ਹੈ, ਉਹ ਤੁਹਾਨੂੰ ਵਿਖਾਲਣਾ। ਉਹ ਸਾਹਮਣੇ ਦਰਵਾਜ਼ਾ ਮੋਟਰਸਾਈਕਲ ਦੇ ਉੱਤੋਂ ਦੀ ਕਾਲਾ ਜਿਹਾ ਜਿਹੜਾ ਖੁੱਲ੍ਹਾ ਹੈ ਨਾ, ਉਹ ਜਿੱਥੇ ਇੱਕ ਹੋਰ ਮੋਟਰਸਾਈਕਲ ਨਿਕਲੀ ਹੈ ਦੋਸਤੋ। ਇਹ ਹਵੇਲੀ ਬਾਹਰੋਂ ਉਹਨਾਂ ਪਲਸਤਰ ਕਰ ਲਈ ਹੈ, ਲੇਕਿਨ ਅੰਦਰੋਂ ਉਸੇ ਤਰ੍ਹਾਂ ਹੀ ਓਰੀਜਨਲ ਹੈ। ਇਹ ਆ ਗਈ ਜੀ ਸਾਹਮਣੇ, ਇਹ ਚਿੱਟੀ ਵਾਈਟ ਕਲਰ ਦਾ ਜਿਹੜਾ ਗੇਟ ਹੈ। ਇਹ ਦੇਖੋ, ਇੱਧਰੋਂ ਮੈਂ ਆਇਆ ਵਾਂ, ਇਹ ਹੁਣ ਨਾ ਇਸ ਸਾਈਡ 'ਤੇ ਮੈਂ ਆਇਆ ਵਾਂ। ਅਤੇ ਲਓ ਮੈਂ ਕੈਮਰਾ ਲੱਗਾ ਹੁਣ ਘੁਮਾਉਣ। ਇਹ ਜਨਾਬ ਪਹਿਲਾ ਗੇਟ ਜਿਹੜਾ ਤੁਹਾਨੂੰ ਵਿਖਾਲਿਆ ਸੀ ਸਭ ਤੋਂ ਪਹਿਲੇ, ਤੇ ਇਹ ਆ ਗਈ ਹਵੇਲੀ ਲਾਲਾ ਸੀਤਾ ਰਾਮ ਹੋਰਾਂ ਦੀ। ਇਹ ਉੱਤੇ ਬਾਲਕੋਨੀ, ਇਹ ਗ੍ਰੀਨ ਜਿਹੜੀਆਂ ਚੀਜ਼ਾਂ ਨੇ ਹੋਣ ਲੱਗੀਆਂ। ਅਤੇ ਇਹ ਦੇਖੋ, ਇਹ ਓਰੀਜਨਲ ਹੈਗੀਆਂ ਚੀਜ਼ਾਂ ਜਿਹੜੀਆਂ ਹੁਣ ਤੁਹਾਨੂੰ ਦਿਖਾ ਰਿਹਾ ਕੈਮਰੇ ਦੇ ਵਿੱਚ। ਨਕਸ਼ਨਕਾਰੀ ਕਿਆ ਬਾਤ ਹੈ ਜੀ। ਲਾਲਾ ਸੀਤਾ ਰਾਮ ਹੋਰਾਂ ਦੀ ਅਗਰ ਕੋਈ ਫੈਮਿਲੀ 'ਚ ਜ਼ਿੰਦਾ ਹੈ, ਉਹਨਾਂ ਦਾ ਕੋਈ ਅੱਗੋਂ ਜਿਹੜੇ ਹੈਗੇ ਨੇ ਗ੍ਰੈਂਡ ਸਨ ਵਗੈਰਾ ਜਾਂ ਗ੍ਰੈਂਡ ਡਾਟਰਸ, ਤਾਂ ਦੇਖ ਲਓ ਜੀ। ਨਿਹਾਲ ਚੰਦ ਸਟਰੀਟ ਸਿਆਲਕੋਟ, ਲਾਲਾ ਸੀਤਾ ਰਾਮ। ਅੱਛਾ, ਇਹ ਲਿਖੀ ਹੈ ਜੀ ਨੰਬਰ ਪਲੇਟ ਅਤੇ ਨੇਮ ਪਲੇਟ ਜਿਹੜੀ ਲਿਖੀ ਹੈ, ਮੈਂ ਜ਼ੂਮ ਕਰਕੇ ਪੜ੍ਹਨਾ। ਅੱਛਾ ਲੈ ਜੀ, ਪ੍ਰੋਪਰਾਈਟਰ ਆਫ ਦ ਬਿਲਡਿੰਗ ਲਾਲਾ ਸੀਤਾ ਰਾਮ ਹਾਂਡਾ ਰਈਸੇ ਸਮੜਿਆਲ, ਯਾਨੀ ਕਿ ਮਾਲਕ ਬਿਲਡਿੰਗ ਲਾਲਾ ਸੀਤਾ ਰਾਮ ਹਾਂਡਾ, ਇਹ ਰਈਸੇ ਸਮੜਿਆਲ। ਆਏ ਹਾਏ, ਅੱਜ ਜੀ ਓਰੀਜਨਲ ਤਖਤੀ ਅੱਜ ਵੀ ਲੱਗੀ ਇਸ ਘਰ ਦੀ। ਤੇ ਚਲੋ ਅੰਦਰ ਚੱਲਦੇ ਹਾਂ। ਇਹ ਜਨਾਬ ਗੇਟ ਚੇਂਜ ਹੋ ਗਿਆ, ਲੋਹੇ ਦਾ ਲੱਗ ਚੁੱਕਿਆ। ਪਹਿਲਾਂ ਇੱਥੇ ਲੱਕੜ ਦਾ ਹੁੰਦਾ ਸੀ ਦਰਵਾਜ਼ਾ, ਬੜਾ ਜ਼ਾਲਮ ਕਿਸਮ ਦਾ। ਅਤੇ ਇਹ ਜਨਾਬ ਇੱਥੋਂ ਰਾਈਟ ਸਾਈਡ 'ਤੇ ਸੀੜੀਆਂ ਉਤਲੀ ਮੰਜ਼ਲ ਨੂੰ ਜਾਂਦੀਆਂ, ਜਿੱਥੇ ਫੈਮਿਲੀ ਹੈ ਲਿਹਾਜ਼ਾ ਉੱਥੇ ਜਾਣਾ ਮੁਸ਼ਕਿਲ ਹੈ। ਅਤੇ ਇਹ ਥਰਡਲੀ ਪੋਰਸ਼ਨ ਹੈ, ਇੱਥੇ ਜਨਾਬ ਪ੍ਰਿੰਟਿੰਗ ਲੱਗੀ ਹੈ, ਪ੍ਰਿੰਟਿੰਗ ਹੁੰਦੀ ਹੈ ਇੱਥੇ, ਪ੍ਰੈਸ ਲੱਗਿਆ, ਕਿਉਂਕਿ ਇਹ ਸਾਰਾ ਏਰੀਆ ਪ੍ਰੈਸ ਦਾ ਹੈਗਾ। ਇੱਥੇ
ਡਿਫਰੈਂਟ ਕਿਸਮ ਦੀ ਕਮਰਸ਼ੀਅਲ ਪ੍ਰਿੰਟਿੰਗ ਜਿਹੜੀ ਹੈ ਨਾ ਉਹਦਾ ਕਾਰੋਬਾਰ ਹੁੰਦਾ ਹੈ। ਇਸ ਪੂਰੇ ਨਿਹਾਲ ਚੰਦ ਸਟਰੀਟ ਦੇ ਵਿੱਚ ਬਹੁਤ ਸਾਰੇ ਪ੍ਰਿੰਟਿੰਗ ਪ੍ਰੈਸ ਲੱਗੇ ਨੇ। ਵਾਹ ਜੀ ਵਾਹ, ਓਏ ਹੋਏ ਛੱਤ ਚੈੱਕ ਕਰੋ ਜੀ, ਬਾਲਿਆਂ ਦੀ ਛੱਤ ਤੇ ਵਿੱਚ ਵੱਡਾ ਜਿਹਾ ਜਿਹੜਾ ਇਹ ਦੇਖੋ ਛਤੀਰ ਪਏ ਨੇ, ਤੇ ਇਹ ਵਿੱਚ ਵੱਡਾ ਜਿਹਾ ਜੰਗਲਾ ਹੁੰਦਾ ਸੀ ਉਤਲੀ ਮੰਜ਼ਲ ਤੋਂ, ਜਾਂ ਇਹਨੂੰ ਤੁਸੀਂ ਕਹਿ ਲਓ ਕਿ ਐਗਜ਼ਾਸਟ ਵਾਸਤੇ, ਜਾਂ ਉੱਤੋਂ ਥੱਲੇ ਨੂੰ ਚੀਜ਼ਾਂ ਮਤਲਬ ਫੜਾਉਣ ਵਾਸਤੇ, ਵੇਖਣ ਵਾਸਤੇ, ਖਿੜਕੀਆਂ ਦਰਵਾਜ਼ੇ। ਕਿੱਥੇ ਗਈ ਉਹ ਫੈਮਿਲੀ ਜਿਹੜੀ ਇੱਥੇ ਰਹਿੰਦੀ ਹੁੰਦੀ ਸੀ। ਕਿੰਨਾ ਔਖਾ ਹੋਏਗਾ ਘਰ ਛੱਡਣਾ। ਹਰ ਪਾਸਿਓਂ ਸਿਕਿਉਰ, ਵੱਡੇ ਵੱਡੇ ਦਰਵਾਜ਼ੇ ਬਣੇ। ਸ਼ਹਿਰ ਦੇ ਮਿਡਲ ਜਿਹੜਾ ਏਰੀਆ ਹੈ, ਸਭ ਤੋਂ ਟੌਪ ਦਾ ਜਿਹੜਾ ਪੁਰਾਣਾ ਏਰੀਆ ਹੈ, ਸਟੇਸ਼ਨ ਕੋਲ ਔਰ ਬਾਜ਼ਾਰ ਤਮਾਮ ਜਿਹੜੇ ਲਾਈ ਬਾਜ਼ਾਰ ਵਗੈਰਾ, ਟਰੰਕ ਬਾਜ਼ਾਰ, ਇਹ ਸਾਰੇ ਗ੍ਰੀਨਵੁੱਡ ਸਟਰੀਟ, ਇਹ ਸਾਰੇ ਏਰੀਆ ਉਹ ਇੱਕ ਹੀ ਕਹਿਲਾਉਂਦਾ। ਤੇ ਵੇਖੋ ਜੀ ਸਾਰਾ ਕੁਝ ਐਜ਼ ਇਟ ਇਜ਼ ਛੱਡ ਕੇ ਤੇ ਇਹ ਫੈਮਿਲੀ ਚਲੀ ਗਈ ਚੜ੍ਹਦੇ ਪੰਜਾਬ ਜਾਂ ਦਿੱਲੀ ਜਾਂ ਜਿੱਥੇ ਵੀ। ਇਹ ਹੁਣ ਉਹ ਵੇਖਣਗੇ ਤੇ ਫਿਰ ਪਤਾ ਚੱਲੇਗਾ। ਤੇ ਉਹਨਾਂ ਦੀਆਂ ਯਾਦਾਂ ਜਨਾਬ ਆ ਚੈੱਕ ਕਰੋ। ਇਹ ਜਨਾਬ ਓਰੀਜਨਲ ਛੱਤਾਂ ਤੇ ਇਹ ਕਮਰੇ ਜਿੱਥੇ ਉਹਨਾਂ ਪ੍ਰੈਸ ਲੱਗੇ ਨੇ, ਪ੍ਰਿੰਟਿੰਗ ਪ੍ਰੈਸ। ਇਹ ਜੀ ਇੱਕ ਕਮਰਾ ਹੈਗਾ, ਪੱਖਾ ਤਾਂ ਖੈਰ ਨਵਾਂ ਹੀ ਲੱਗਿਆ, ਉਦੋਂ ਪੱਖਾ ਨਹੀਂ ਸੀ ਹੁੰਦਾ ਇੱਥੇ। ਤੇ ਉਹਦੀ ਛੱਤ ਓਰੀਜਨਲ ਹੈ। ਇਹ ਇਹਦੀਆਂ ਰੋਸ਼ਨਦਾਨ, ਅਲਮਾਰੀਆਂ, ਤੇ ਇਹ ਇੱਕ ਮੌਲਵੀ ਸਾਹਿਬ ਇੱਥੇ ਗੱਤੇ ਦੇ ਉੱਤੇ ਪ੍ਰਿੰਟ ਕਰ ਰਹੇ ਨੇ ਔਰ ਆਪਣੀ ਰੋਜ਼ੀ ਰੋਟੀ ਜਿਹੜੀ ਹੈ ਨਾ ਉਹ ਕਮਾ ਰਹੇ ਨੇ। ਇਹੋ ਜਿੱਥੇ ਕਦੀ ਫੈਮਿਲੀ ਦਾ ਬੈਡਰੂਮ ਯਕੀਨਨ ਹੋਏਗਾ, ਕੋਈ ਕਪਲ ਉਹਨਾਂ ਦਾ ਜਿਹੜਾ ਇੱਥੇ ਰਹਿੰਦਾ ਹੋਣਾ। ਇਹ ਅੱਗੇ ਮੇਨ ਹਾਲ ਤੇ ਉੱਤੇ ਛੱਤ, ਸਾਈਡਾਂ ਤੇ ਕਮਰੇ। ਲਾਲਾ ਸੀਤਾ ਰਾਮ ਹਾਂਡਾ। ਇਹ ਜਨਾਬ ਕਚਹਿਰੀ ਰੋਡ ਤੇ ਫਾਟਕ, ਪੈਰਿਸ ਰੋਡ ਵਾਲਾ ਰੇਲਵੇ ਫਾਟਕ। ਇੱਥੋਂ ਇਹ ਤੁਸੀਂ ਗੇਟ ਦੇਖ ਸਕਦੇ ਹੋ। ਰਾਈਟ ਸਾਈਡ ਤੇ ਸਟੇਸ਼ਨ ਹੈਗਾ ਤੇ ਲੈਫਟ ਸਾਈਡ ਤੇ ਸੰਭੜਿਆਲ, ਉਗੋ ਕੀ, ਵਜ਼ੀਰਾਬਾਦ ਵਾਲੀ ਸਾਈਡ। ਤੇ ਇਹ ਜਨਾਬ ਤੁਸੀਂ ਦੇਖੋ ਉਹੀ ਨਿਹਾਲ ਚੰਦ ਸਟਰੀਟ ਦੇ ਬਾਹਰ ਅਸੀਂ ਆ ਗਏ ਹਾਂ, ਜਿਹੜੀ ਤੁਹਾਨੂੰ ਵਿਜ਼ਿਟ ਕਰਵਾਈ ਹੈ। ਇਹ ਜੀ ਬਾਜ਼ ਤੇ ਬਾਜ਼ ਉੱਡ ਰਿਹਾ। ਇਹ ਇਲਾਮਾ ਇਕਬਾਲ ਚੌਕ ਸਿਆਲਕੋਟ। ਇੱਥੇ ਹੀ ਬਹੁਤ ਮਸ਼ਹੂਰ ਮਾਰੂਫ ਸੇਠੀ ਪਲਾਜ਼ਾ ਹੈ, ਜਿੱਥੇ ਮੋਬਾਈਲਾਂ ਦੀ ਮਾਰਕੀਟ ਹੈ ਸਿਆਲਕੋਟ ਦੀ ਸਭ ਤੋਂ ਵੱਡੀ। ਅੱਲਾ ਮਾਲਿਕ ਰੈਸਟੋਰੈਂਟ ਹੈ, ਬਹੁਤ ਵੱਡਾ ਖਾਣੇ ਦਾ ਉਹਨਾਂ ਦਾ ਮਿਆਰ ਹੈਗਾ ਸਿਆਲਕੋਟ ਦੇ ਵਿੱਚ। ਔਰ ਇਹ ਬਿਲਡਿੰਗਾਂ, ਇਹ ਢੋਲਾਂ ਵਾਲੇ ਬੈਠੇ ਨੇ ਕਿ ਸਾਨੂੰ ਕੋਈ ਆਪਣੀ ਸ਼ਾਦੀ ਵਾਸਤੇ, ਤੇਲ ਮਹਿੰਦੀ ਦੀ ਰਸਮ ਕਰਨ ਵਾਸਤੇ ਮਾਈਓ ਜਦੋਂ ਬਿਠਾਇਆ ਜਾਂਦਾ ਉਹ ਹਾਇਰ ਕਰਕੇ ਇੱਥੋਂ ਖੜ ਸਕਦੇ ਨੇ। ਅਤੇ ਇੱਥੋਂ ਦਾ ਰਸ਼ ਦੱਸ ਰਿਹਾ ਹੈ ਕਿ ਸਿਆਲਕੋਟ ਅੱਜ ਵੀ ਬਹੁਤ ਆਬਾਦੀ ਵਾਲਾ ਸ਼ਹਿਰ ਹੈ। ਤਾਰੀਖੀ ਔਰ ਸਨਅਤੀ ਲਿਹਾਜ਼ ਨਾਲ ਇਹਦਾ ਇੱਕ ਆਪਣਾ ਮੁਕਾਮ ਹੈ। ਇੱਥੋਂ ਫਿਰ ਬੜੇ ਬੜੇ ਰਈਸ ਲੋਕ 1947 ਨੂੰ ਛੱਡ ਕੇ ਤੇ ਆਪਣੇ ਵਤਨਾਂ ਨੂੰ ਜਿੱਥੇ ਜਿੱਥੇ ਵੀ ਕੋਈ ਜਾ ਸਕਿਆ, ਇੱਥੋਂ ਟ੍ਰੇਨਾਂ 'ਤੇ, ਪੈਦਲ, ਗੱਡਿਆਂ 'ਤੇ ਉਹ ਫਿਰ ਚੜ੍ਹਦੇ ਪੰਜਾਬ ਦੇ ਮੁਖਤਲਿਫ ਏਰੀਆ ਦੇ ਵਿੱਚ ਭਾਰਤ ਦੇ ਚਲੇ ਗਏ। ਤੇ ਇਹ ਸੀ ਦੋਸਤੋ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਇੱਕ ਨਈ ਵੀਡੀਓ ਨਾਲ ਜਲਦ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਜਿਨ੍ਹਾਂ ਦੋਸਤਾਂ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਅਤੇ ਇਹੋ ਹੀ ਤੁਹਾਡੇ ਵੱਲੋਂ ਸਾਨੂੰ ਇੱਕ ਇਨਾਮ ਹੁੰਦਾ। ਔਰ ਉਸ ਨੂੰ ਇਜਾਜ਼ਤ ਦਿਓ। ਰੱਬ ਰਾਖਾ।